ਪ੍ਰੋਗਰਾਮ ਦੀ ਸ਼ੁਰੂਆਤ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ ਕਰਾਂਗੇ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜੀ ਹਾਂ, ਇਹ ਖਬਰ ਬੇਸ਼ੱਕ ਹਾਲੇ ਅਪੁਸ਼ਟ ਹੈ ਤੇ ਹਾਲੇ ਅਸੀਂ ਆਪਣੇ ਪੱਧਰ ਤੇ ਇਹਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਪੰਜਾਬ ਦੇ ਕੁਝ ਨਿਊਜ਼ ਵੈਬ ਪੋਰਟਲ ਤੇ ਇਹ ਖਬਰ ਲਗਾਤਾਰ ਬ੍ਰੇਕ ਕਰ ਰਹੀ ਹੈ। ਲਗਾਤਾਰ ਖਬਰ ਫੈਲ ਰਹੀ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਬੇ ਏਰੀਏ ਦੇ ਵਿੱਚੋਂ, ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਲੰਘੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਸਰਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਪੰਜਾਬ ਲਿਆਵੇ ਤੇ ਮੈਂ 2 ਕਰੋੜ ਰੁਪਈਆ ਜ਼ਮੀਨ ਵੇਚ ਕੇ ਦਿਆਂਗਾ। ਤੇ ਉਸ ਤੋਂ ਬਾਅਦ ਹੁਣ ਇਹ ਖਬਰ ਆ ਰਹੀ ਹੈ। ਸ਼ਰਮਾ ਜੀ, ਇਸ ਖਬਰ ਨੂੰ ਲੈ ਕੇ ਮੈਂ ਤੁਹਾਡੇ ਕੋਲ ਵੀ ਆਉਣਾ ਚਾਹਾਂਗਾ, ਤੁਹਾਡੀ ਪ੍ਰਤੀਕਿਰਿਆ, ਤੁਹਾਡੀ ਟਿੱਪਣੀ ਵੀ ਲੈਣਾ ਚਾਹਾਂਗਾ ਕਿ ਬੇਸ਼ੱਕ ਇਹ ਖਬਰ ਅਪੁਸ਼ਟ ਹੈ, ਪਰ ਫਿਰ ਵੀ ਜਿਸ ਤਰੀਕੇ ਨਾਲ ਧੜੱਲੇ ਨਾਲ ਪੰਜਾਬੀ ਮੀਡੀਆ ਦੇ ਵਿੱਚ ਲਗਾਤਾਰ ਚਲਾਈ ਜਾ ਰਹੀ ਹੈ, ਤਾਂ ਤੁਸੀਂ ਕੀ ਕਹੋਗੇ ਇਸ ਖਬਰ ਦੇ ਬਾਰੇ? ਬਿਲਕੁਲ ਪ੍ਰਵੀਨ ਜੀ, ਇਹ ਖਬਰ ਵੱਡੀ ਵੀ ਹੈ ਤੇ ਉਸ ਪਰਿਵਾਰ ਲਈ ਸਕੂਨ ਦੇਣ ਵਾਲੀ ਵੀ ਹੈ। ਜੀ ਜੀ ਪਰ ਜੇਕਰ ਇਹ ਸਹੀ ਇਸੇ ਤਰ੍ਹਾਂ ਦੀ ਖਬਰ ਹੋਈ, ਜੀ ਕਿਉਂਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਜਿੱਥੇ ਲੋੜੀਂਦਾ ਹੈ, ਜਿੱਥੇ ਉਹਦਾ ਮਤਲਬ ਕਿ ਮੁੱਖ ਸਾਜ਼ਿਸ਼ ਘਾੜਾ ਮੰਨਿਆ ਜਾ ਰਿਹਾ ਹੈ, ਉਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁੱਖ ਧਿਰ ਮੰਨਿਆ ਜਾ ਰਿਹਾ। ਉੱਥੇ ਹਾਲ ਹੀ ਦਿਨਾਂ ਪਿੱਛੇ ਜਿਹੜਾ ਡੇਰਾ ਪ੍ਰੇਮੀ ਦਾ ਕਤਲ ਹੁੰਦਾ ਹੈ, ਉਹਦੇ ਮਾਮਲੇ 'ਚ ਵੀ ਗੋਲਡੀ ਬਰਾੜ ਦੀ ਧਿਰ ਨੇ ਉਹਦੀ ਉਹ ਲਈ ਸੀ ਜ਼ਿੰਮੇਵਾਰੀ, ਤੇ ਇਸ ਤੋਂ ਪਹਿਲਾਂ ਵੀ ਉਹਦੇ ਕਿੰਨੇ ਹੀ ਮਾਮਲੇ ਨੇ। ਤੇ ਇਹ ਵੀ ਚਰਚਾ ਸੀ ਕਿ ਉਹ ਕੈਨੇਡਾ 'ਚ ਲੁਕਿਆ ਹੋਇਆ ਹੈ ਜਾਂ ਕੈਨੇਡਾ ਰਹਿੰਦਾ ਏ। ਤੇ ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਕਤਲ ਮਾਮਲੇ 'ਚ ਉਹਦੀ ਭਾਲ ਸ਼ੁਰੂ ਹੁੰਦੀ ਹੈ ਤਾਂ ਉਹ ਰਾਜਨੀਤਿਕ ਸ਼ਰਨ ਲੈਣ ਦੇ ਹਵਾਲੇ ਨਾਲ ਅਮਰੀਕਾ ਦੇ ਕੈਲੀਫੋਰਨੀਆ ਪਹੁੰਚ ਜਾਂਦਾ ਹੈ। ਔਰ ਜਿਹੜੀ ਖਬਰ ਪੰਜਾਬ ਦੇ ਮੀਡੀਆ ਵੈਬ ਪੋਰਟਲ ਤੇ ਚੱਲ ਰਹੀ ਹੈ, ਇੱਥੋਂ ਤੱਕ ਕਿ ਕੁਝ ਨੈਸ਼ਨਲ ਅਖਬਾਰਾਂ ਨੇ ਵੀ ਇਸ ਖਬਰ ਨੂੰ ਮਤਲਬ ਕਿ ਪੁਸ਼ਟੀ ਨਾ ਹੋਣ ਦੇ ਆਧਾਰ ਤੇ ਹੀ ਪੋਸਟ ਵੀ ਕਰ ਦਿੱਤਾ ਹੈ। ਸੋ ਉਹਨਾਂ ਹਵਾਲਿਆਂ ਨਾਲ ਵੀ ਇਹ ਖਬਰ, ਉਸੇ ਹਵਾਲਿਆਂ ਨਾਲ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਕਿ ਚਰਚਾ ਇਸ ਗੱਲ ਦੀ ਹੈ ਕਿ ਉਸ ਨੂੰ 20 ਨਵੰਬਰ ਨੂੰ ਹੀ ਕੈਲੀਫੋਰਨੀਆ 'ਚ ਅਮਰੀਕਾ ਪੁਲਿਸ ਨੇ ਆਪਣੇ ਕੰਟਰੋਲ 'ਚ ਲੈ ਲਿਆ ਸੀ। ਜੀ 20 ਨਵੰਬਰ ਨੂੰ ਉਹਦੀ ਗ੍ਰਿਫਤਾਰੀ ਆ ਤੇ ਉਹਦੀ ਸੂਚਨਾ ਨਾ ਮੀਡੀਆ ਨੂੰ ਮਿਲੀ, ਨਾ ਪੰਜਾਬ ਨੂੰ ਮਿਲੀ, ਨਾ ਭਾਰਤੀਆਂ ਏਜੰਸੀਆਂ ਨੂੰ ਪਤਾ ਲੱਗੀ। ਤੇ ਕੱਲ ਦੇਰ ਰਾਤ ਦੱਸਿਆ ਜਾ ਰਿਹਾ ਕਿ ਭਾਰਤੀ ਏਜੰਸੀਆਂ ਦੇ ਜਦੋਂ ਇਹ ਧਿਆਨ 'ਚ ਇਹ ਮਾਮਲਾ ਆਇਆ, ਤਦ ਤੋਂ ਭਾਰਤ ਦਾ ਵਿਦੇਸ਼ ਮੰਤਰਾਲਾ ਔਰ ਭਾਰਤ ਦੀਆਂ ਖੁਫੀਆ ਏਜੰਸੀਆਂ ਕੈਲੀਫੋਰਨੀਆ ਪੁਲਿਸ ਨਾਲ, ਅਮਰੀਕਾ ਨਾਲ ਤਾਲਮੇਲ ਕਰ ਰਹੀਆਂ ਨੇ ਤਾਂ ਕਿ ਜੇਕਰ ਇਹ ਖਬਰ ਦੀ ਪੁਸ਼ਟੀ ਹੋ ਸਕੇ। ਕਿਉਂਕਿ ਕੈਲੀਫੋਰਨੀਆ ਪੁਲਿਸ ਵੱਲੋਂ ਜੇਕਰ 20 ਨਵੰਬਰ ਦਾ ਮਾਮਲਾ, ਅਜੇ ਤੱਕ ਇਹ ਤੱਥ ਕੋਈ ਸਾਹਮਣੇ ਨਹੀਂ ਲਿਆਂਦਾ ਗਿਆ, ਉਹਨਾਂ ਵੱਲੋਂ ਵੀ ਕੋਈ ਇਹ ਗੱਲ ਉਜਾਗਰ ਨਹੀਂ ਕੀਤੀ ਗਈ, ਨਾ ਹੀ ਅਜੇ ਭਾਰਤੀ ਏਜੰਸੀਆਂ ਨੇ ਗੱਲ ਦੀ ਹਾਮੀ ਭਰੀ ਹੈ ਕਿ ਹਾਂ ਸਾਡਾ ਉੱਥੇ ਤਾਲਮੇਲ ਹੋ ਗਿਆ ਹੈ ਤੇ ਇਸ ਲਈ ਸਾਡੇ ਕੋਲ ਖਬਰ ਹੈ। ਸੋ ਇਹ ਖਬਰ ਪੈਦਾ ਹੋਈ ਹੈ ਜਾਂ ਸੱਚਮੁੱਚ ਇਹ ਘਟਨਾ ਹੈ ਤੇ ਇਹ ਖਬਰ ਮਿਲੀ ਹੈ, ਅਜੇ ਇਹਦਾ ਕੋਈ ਵੀ ਅਧਿਕਾਰਤ ਮਤਲਬ ਕਿ ਤੁਸੀਂ ਨਹੀਂ ਕਹਿ ਸਕਦੇ, ਅਧਿਕਾਰਤ ਤੌਰ ਤੇ ਕਿਸੇ ਵੀ ਧਰਨੇ ਦੀ ਹਾਮੀ ਨਹੀਂ ਭਰੀ ਕਿ ਹਾਂ ਅਜਿਹਾ ਹੋ ਗਿਆ। ਪਰ ਮਤਲਬ ਕਿ ਇਹ ਪੰਜਾਬ ਦੇ ਉਹਨਾਂ ਘਟਨਾਕ੍ਰਮ ਦੇ ਹਵਾਲੇ ਨਾਲ ਜਾਂ ਗੈਂਗਸਟਰ ਬਾਰ ਨੂੰ ਜਿਵੇਂ ਨੱਥ ਪਾਉਣ ਦੇ ਹਵਾਲੇ ਨਾਲ ਇਹ ਖਬਰ ਚਰਚਾ 'ਚ ਬਹੁਤ ਹੈ। ਇਸ ਸਮੇਂ ਮਤਲਬ ਜਿਵੇਂ ਉਹ ਵਾਇਰਲ ਹੋ ਰਹੀ ਹੈ, ਉਸ ਹਵਾਲੇ ਨਾਲ ਇਹ ਖਬਰ ਵੱਡੀ ਵੀ ਹੈ। ਤੇ ਇਹ ਪਿਛਲੇ ਘਟਨਾਕ੍ਰਮ, ਕਿਉਂਕਿ ਜਿਵੇਂ 29 ਮਈ ਦੇ ਮੇਰਾ ਖਿਆਲ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਦਿਨ ਤੋਂ ਬਾਅਦ ਗੋਲਡੀ ਬਰਾੜ ਤੇ ਹੋਰ ਸਾਰਿਆਂ ਦੀ ਭਾਲ ਸ਼ੁਰੂ ਹੁੰਦੀ ਹੈ। ਬੇਸ਼ੱਕ ਇਹ ਵੀ ਨਾਲ ਨਾਲ ਸਵਾਲ ਉੱਠਦਾ ਰਿਹਾ ਕਿ ਕਾਂਡ ਪੰਜਾਬ 'ਚ ਹੁੰਦੇ ਨੇ ਤੇ ਗ੍ਰਿਫਤਾਰੀ ਦਿੱਲੀ ਪੁਲਿਸ ਪਾਉਂਦੀ ਹੈ, ਇਹ ਦਿੱਲੀ ਪੁਲਿਸ ਲੈ ਜਾਂਦੀ ਹੈ, ਤੇ ਹੁਣ ਤਾਂ ਕੈਲੀਫੋਰਨੀਆ ਵਾਲੀ ਪੁਲਿਸ ਵੀ ਵਿੱਚ ਆ ਗਈ ਹੈ। ਸੋ ਇਸ ਲਈ ਪੰਜਾਬ ਪੁਲਿਸ ਦੇ ਹੱਥ ਹੁਣ ਤੱਕ ਕਿਉਂ ਨਹੀਂ ਕੁਝ ਲੱਗ ਪਾ ਰਿਹਾ, ਇਹ ਵੀ ਕੁਐਸਚਨ ਮਾਰਕ ਉੱਥੇ ਦਾ ਉੱਥੇ ਹੀ ਖੜਾ ਹੈ। ਜੀ ਬਿਲਕੁਲ। ਤੇ ਇਸ ਵੇਲੇ ਵੱਡੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਬੇ ਇਲਾਕੇ ਦੇ ਵਿੱਚੋਂ ਪੁਲਿਸ ਨੇ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ, ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ। ਸਿੱਧੂ ਮੂਸੇਵਾਲੇ ਦੇ ਵਿੱਚ ਗੋਲਡੀ ਬਰਾੜ ਨੇ, ਆਪਾਂ ਦੇਖਿਆ, ਜ਼ਿੰਮੇਵਾਰੀ ਲਈ ਸੀ। ਆਪਾਂ ਉਹ ਵੀ ਖਬਰਾਂ, ਉਹ ਵੀ ਵੀਡੀਓ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਗੋਲਡੀ ਬਰਾੜ ਨੇ ਅੱਜ ਇਹ ਗੱਲ ਕਹੀ ਸੀਗੀ ਕਿ ਮੇਰੇ ਭਰਾ ਦਾ ਕਤਲ ਕੀਤਾ ਗਿਆ। ਉਸ ਤੋਂ ਬਾਅਦ ਗੱਲਾਂ ਸਿੱਧੂ ਮੂਸੇਵਾਲੇ ਦੇ ਮੈਨੇਜਰ ਨਾਲ ਜੁੜੀਆਂ ਗਈਆਂ। ਸਾਰੇ ਵਿੱਚ ਇਹ ਸਾਰੇ ਐਪੀਸੋਡ ਦੇ ਵਿੱਚ ਅਫਸਾਨਾ ਖਾਨ ਤੋਂ ਲੈ ਕੇ ਹੋਰ ਵੀ ਅਹਿਮ ਨਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਰਹੇ, ਉਹ ਆਉਂਦੇ ਰਹੇ। ਪਰ ਇਸ ਵੇਲੇ ਦੀ ਜਿਹੜੀ ਖਬਰ ਹੈ ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਲੰਘੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਗੱਲ ਕਹੀ ਸੀ ਕਿ 2 ਕਰੋੜ ਰੁਪਈਆ ਮੈਂ ਦਿਆਂਗਾ। ਤੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਚਰਚਿਤ ਕਤਲकांड ਵਾਪਰਿਆ ਸੀ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦਾ, ਉਸ ਮਾਮਲੇ ਦੇ ਵਿੱਚ ਵੀ ਗੋਲਡੀ ਬਰਾੜ ਨੇ ਜਿਹੜੀ ਹੈ ਜ਼ਿੰਮੇਵਾਰੀ ਲਈ ਸੀ। ਸੋ ਇਹਨਾਂ ਸਾਰੀਆਂ ਜੋ ਜਾਣਕਾਰੀਆਂ ਇਸ ਵੇਲੇ ਆਸਮਾਨ ਦੇ ਵਿੱਚ ਉੱਡ ਰਹੀਆਂ ਨੇ, ਬਹੁਤ ਸਾਰੀਆਂ ਅਟਕਲਾਂ, ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਉਹਨਾਂ ਨੂੰ ਪੁਸ਼ਟ ਕਰਨ ਦੇ ਵਿੱਚ ਲੱਗੇ ਹੋਏ ਆ। ਹਰ ਤਰ੍ਹਾਂ ਦੇ ਸੋਰਸਿਸ ਕਹਿ ਲਓ, ਹਰ ਤਰ੍ਹਾਂ ਦੇ ਜੋ ਆਈਬੀ ਦੇ ਟੱਚ ਦੇ ਵਿੱਚ ਆ, ਰॉ ਦੇ ਟੱਚ ਦੇ ਵਿੱਚ ਆ। ਇੱਥੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ
ਲੋਕ ਇਸ ਵੇਲੇ ਲਾਅ ਐਨਫੋਰਸਮੈਂਟ ਦੇ ਟੱਚ ਦੇ ਵਿੱਚ ਨੇ, ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਕਿਤੇ ਨਾ ਕਿਤੇ ਇਹ ਖਬਰ ਪੁਸ਼ਟ ਹੋ ਜਾਵੇ, ਤਾਂ ਜੋ ਫਿਰ ਇਸ ਖਬਰ ਦੇ ਉੱਤੇ ਹੋਰ ਵੀ ਕਈ ਪੱਖਾਂ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਕੀਤੀ ਜਾ ਸਕੇ। ਸ਼ਰਮਾ ਜੀ, ਆਪਾਂ ਇਸੇ ਨਾਲ ਹੀ ਮਿਲਦੀ-ਜੁਲਦੀ ਇੱਕ ਹੋਰ ਖਬਰ ਦੇ ਵੱਲ ਵਧਦੇ ਹਾਂ। ਬਲਕੌਰ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਮੈਂ ਗੋਲਡੀ ਬਰਾੜ ਨੂੰ ਤੁਸੀਂ ਪੰਜਾਬ ਲਿਆਓ, ਮੈਂ ਜ਼ਮੀਨ ਵੇਚ ਕੇ ਵੀ 2 ਕਰੋੜ ਰੁਪਈਆ ਦੇਵਾਂਗਾ। ਬਿਲਕੁਲ ਕੱਲ੍ਹ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ। ਜੀ, ਮੱਥਾ ਟੇਕਣ ਤੋਂ ਬਾਅਦ ਉੱਥੇ ਮੀਡੀਆ ਨਾਲ ਰੂਬਰੂ ਹੋਏ, ਗੱਲਾਂ ਹੋਈਆਂ, ਤਾਂ ਉੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਮਤਲਬ ਕਿ ਇਹ ਤੋਂ ਬਾਅਦ ਸਾਡੇ ਲਈ ਹੋਰ ਪੀੜ ਕੀ ਹੋ ਸਕਦੀ ਹੈ ਕਿ ਜਿਹੜਾ ਸਿੱਧੂ ਮੂਸੇਵਾਲੇ ਕਤਲ ਮਾਮਲੇ ਦਾ ਮੁੱਖ ਆਰੋਪੀ ਹੈ, ਮੁੱਖ ਦੋਸ਼ੀ ਹੈ, ਜਾਂ ਜਿਹਨੇ ਜ਼ਿੰਮੇਵਾਰੀ ਲਈ ਹੈ, ਉਹ ਗੋਲਡੀ ਬਰਾੜ 7 ਮਹੀਨਿਆਂ ਤੋਂ ਆਜ਼ਾਦ ਘੁੰਮ ਰਿਹਾ ਤੇ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ। ਤੇ ਉਸ ਜੀ। ਨੂੰ ਕਹਿੰਦੇ ਕਿ ਪੰਜਾਬ ਲਿਆਂਦਾ ਜਾਵੇ ਗ੍ਰਿਫਤਾਰ ਕਰਕੇ, ਤੇ ਜੇਕਰ ਸਰਕਾਰ ਕੋਲ ਪੈਸੇ ਨਹੀਂ ਹੈਗੇ ਤਾਂ ਹੂੰ, ਮੈਂ ਉਹ ਅਦਾ ਕਰੂੰਗਾ, ਉਹਨੂੰ ਭਾਰਤ ਲਿਆਉਣ ਦਾ ਖਰਚਾ, ਜਿਹੜਾ ਵੀ ਜੇ 2 ਕਰੋੜ ਦੇ ਕਰੀਬ ਉਹ ਖਰਚਾ ਆਉਂਦਾ ਤਾਂ ਮੈਂ ਅਦਾ ਕਰੂੰਗਾ, ਚਾਹੇ ਮੈਨੂੰ ਉਹਦੇ ਲਈ ਆਪਣੇ ਖੇਤ ਵੇਚਣੇ ਪੈਣ, ਆਪਣੀ ਜ਼ਮੀਨ ਵੇਚਣੀ ਪਵੇ। ਸੋ ਜੀ। ਕੱਲ ਹੀ ਉਹਨਾਂ ਦਾ ਇਹ ਬਿਆਨ ਆਉਣਾ ਤੇ ਅੱਜ ਇਹ ਖਬਰ ਨਸਰ ਹੋਣੀ ਕਿ ਹਾਂ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਗਿਆ। ਪਰ ਇਸ ਹਵਾਲੇ ਨਾਲ ਜਿੱਥੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਉਹਦੇ ਪਿਤਾ ਲਈ ਇੱਕ ਰਾਹਤ ਵੀ ਹੋ ਸਕਦੀ ਹੈ ਕਿ ਹਾਂ, ਤੇ ਉਹ ਕਹਿੰਦੇ ਕਿ ਮੈਂ ਪੈਸੇ ਦਾ ਖਰਚਾ ਕਰਨ ਲਈ ਮੈਂ ਤਿਆਰ ਹਾਂ। ਸੀ ਉਹਨੂੰ ਲਿਆਉਤਾ ਸੀ ਕਿ ਮੈਂ ਉਸ ਦੋਸ਼ੀ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦਾ ਜਿਹਨੇ ਮੇਰੇ ਪੁੱਤ ਦੀ ਜਾਨ ਲਈ। ਬੇਸ਼ੱਕ ਗੋਲਡੀ ਬਰਾੜ ਕਹਿੰਦਾ ਸੀ ਕਿ ਅਸੀਂ ਬਦਲਾ ਲਿਆ ਜੀ, ਅਸੀਂ ਤਾਂ ਕਿ ਸਾਡੇ ਭਰਾ ਵਾਲਾ, ਜਿਵੇਂ ਤੁਸੀਂ ਗੱਲ ਕੀਤੀ ਹੈ। ਹਾਂ, ਹੂੰ, ਪਰ ਹੂੰ। ਇਹਦੇ ਵਿੱਚ ਇੱਕ ਪਹਿਲੂ ਹੋਰ ਹੈ ਕਿ ਜਿਹੜੀ ਇਹ ਖਬਰ ਨਿਕਲ ਰਹੀ ਹੈ ਪ੍ਰਵੀਨ ਜੀ ਨਾਲ ਹੀ ਇਸ ਮਾਮਲੇ ਦੇ ਵਿੱਚ, ਚਾਹੇ ਉਹ ਪੁਸ਼ਟੀ ਪੂਰੀ ਤਰ੍ਹਾਂ ਕਿਸੇ ਸਰਕਾਰੀ ਧਿਰਾਂ ਵੱਲੋਂ ਨਹੀਂ ਕੀਤੀ ਜਾ ਰਹੀ, ਨਾ ਭਾਰਤ ਵੱਲੋਂ ਨਾ ਅਮਰੀਕਾ ਤੇ ਕੈਲੀਫੋਰਨੀਆ ਵੱਲੋਂ, ਕਿ ਹਾਂ ਭਾਈ ਉਹ ਗ੍ਰਿਫਤਾਰ ਹੋਇਆ ਜਾਂ ਨਹੀਂ। ਪਰ ਜਿਹੜਾ ਇਹ ਹਵਾਲਾ ਆ ਰਿਹਾ ਕਿ ਉਹ 20 ਨਵੰਬਰ ਦਾ ਕੈਲੀਫੋਰਨੀਆ ਪੁਲਿਸ ਦੀ ਗਿਰਫਤ ਵਿੱਚ ਹੈ, ਉਹਨਾਂ ਨੇ ਹੂੰ, ਡਿਟੇਨ ਹੂੰ। ਉਹਨੂੰ 20 ਨਵੰਬਰ ਨੂੰ ਇਹ ਕਰ ਲਿਆ ਸੀ। ਸਵਾਲ ਇਹ ਹੈ ਕਿ ਜੇਕਰ ਸਹੀ ਮਾਇਨਿਆਂ 'ਚ 20 ਨਵੰਬਰ ਤੋਂ ਇਹ ਕਾਰਵਾਈ ਪਾਈ ਗਈ ਹੈ, ਤਦ ਭਾਰਤੀ ਖੁਫੀਆ ਏਜੰਸੀਆਂ ਇੰਨੀਆਂ ਕਮਜ਼ੋਰ ਕਿਉਂ? ਜੀ। ਭਾਰਤੀ ਸੂਤਰ ਉਹਨਾਂ ਦੇ ਇੰਨੇ ਕਮਜ਼ੋਰ ਕਿਉਂ? ਹੂੰ, ਭਾਰਤ ਸਰਕਾਰ ਦਾ ਤਾਲਮੇਲ ਇੰਨਾ ਕਮਜ਼ੋਰ ਕਿਉਂ? ਅਮਰੀਕਾ ਨੇ ਕਿਉਂ ਨਹੀਂ ਇਹ ਸਮਝਿਆ ਕਿ ਹਾਂ ਸਾਨੂੰ ਦੱਸਣ ਦੀ ਲੋੜ ਹੈ? ਜੀ। ਕੈਲੀਫੋਰਨੀਆ ਨੇ ਕਿਉਂ ਨਹੀਂ ਸਮਝਿਆ ਕਿ ਸਾਨੂੰ ਭਾਰਤ ਨਾਲ, ਭਾਰਤ ਦੀਆਂ ਏਜੰਸੀਆਂ ਨਾਲ, ਸੁਰੱਖਿਆ ਦਸਤਿਆਂ ਨਾਲ, ਭਾਰਤੀ ਹੂੰ, ਹੂੰ, ਹੂੰ। ਰਾਜਦੂਤ ਨਾਲ ਕਿਉਂ ਸੰਪਰਕ ਸਾਧਨ ਦੀ ਉਹਨਾਂ ਨੇ ਜ਼ਿੰਮੇਵਾਰੀ ਵੀ ਨਹੀਂ ਮਹਿਸੂਸ ਕੀਤੀ, ਕਿ ਲੋੜ ਹੈ ਕਿਉਂ ਨਹੀਂ ਮਹਿਸੂਸ ਕੀਤੀ? ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਜੀ। ਇਹ ਸਾਰੇ ਪਹਿਲੂ, ਕਿਉਂਕਿ ਮਾਮਲਾ ਤਾਂ ਉਹਦਾ ਇਹੀ ਮਾਮਲੇ ਨਾਲ ਜੁੜਿਆ ਹੈ। ਭਾਰਤ ਉਹਨੂੰ ਭਾਰਤੀ ਪੁਲਿਸ ਦੀ ਹੈ, ਭਾਰਤ ਪੁਲਿਸ ਉਸ ਨੂੰ ਪਾਲ ਰਹੀ ਹੈ, ਭਾਰਤ 'ਚ ਉਹਦੇ ਮਾਮਲੇ ਨੇ, ਪੰਜਾਬ ਦੇ ਉਹਦੇ ਘਟਨਾਕ੍ਰਮ ਸਵਾਲਾਂ ਦੇ ਘੇਰੇ 'ਚ ਨੇ, ਉੱਤੇ ਕਿੰਨੇ ਤਰ੍ਹਾਂ ਦੇ, ਜੇਕਰ ਅਜਿਹਾ ਕੁਛ ਹੁੰਦਾ ਤਾਂ ਤੁਰੰਤ ਜਾਣਕਾਰੀ ਦੇਣੀ ਹੁੰਦੀ ਹੈ। ਜੀ, ਜੀ। ਸੋ ਉਹ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ, ਇਹ ਵੀ ਇੱਕ ਸਵਾਲ ਹੈ। ਸੋ ਕੀ ਇਹ ਸਿਰਫ ਇੱਕ ਹਵਾ 'ਚ ਹੈ ਜੀ ਗੱਲ? ਕੀ ਹੂੰ, ਇਹਦੀ ਪੁਸ਼ਟੀ ਹੁਣ ਜੇਕਰ ਮੀਡੀਆ 'ਚ ਗੱਲ ਨਸਰ ਹੋ ਗਈ, ਜੇਕਰ ਇਹ ਹਕੀਕਤ 'ਚ ਗੱਲ ਹੈ, ਤਾਂ ਮੀਡੀਆ 'ਚ ਨਸਰ ਹੋਣ ਤੋਂ ਬਾਅਦ ਹੁਣ ਸਾਹਮਣੇ ਆਉਣਾ ਪੈਣਾ, ਹੁਣ ਦੱਸਣਾ ਵੀ ਪੈਣਾ। ਸੋ ਇਸ ਲਈ ਜਿਵੇਂ ਤੁਸੀਂ ਕਹਿ ਰਹੇ ਹੋ, ਬਿਲਕੁਲ ਦਰੁਸਤ ਹੈ ਕਿ ਜਿੰਨਾ ਮੀਡੀਆ ਭਾਈਚਾਰਾ ਸਾਡਾ ਵਿਦੇਸ਼ 'ਚ ਬੈਠੇ ਨੇ, ਉਹ ਹੂੰ, ਜਿੰਨਾ ਪੰਜਾਬ 'ਚ ਬੈਠਾ, ਉਹ ਜਿੰਨਾ ਦਿੱਲੀ ਵਾਲਾ, ਉਹ ਸਾਰੀਆਂ ਧਿਰਾਂ ਮਤਲਬ ਕਿ ਖਬਰ ਤਾਂ ਨਸਰ ਕਰ ਰਹੀਆਂ ਨੇ, ਪਰ ਨਾਲ ਹੂੰ। ਨਾਲ ਇਹ ਵੀ ਹੁਣ ਆਪਣੇ ਹਵਾਲਿਆਂ ਨਾਲ ਵੀ ਪਤਾ ਕਰਨ ਦੀ ਕੋਸ਼ਿਸ਼ਾਂ ਜੁਟ ਗਈਆਂ ਨੇ ਕਿ ਇਹ ਖਬਰ ਦੀ ਕੀ ਸੱਚਮੁੱਚ ਇਸੇ ਤਰ੍ਹਾਂ ਹੋਇਆ। ਜੇਕਰ ਇਸ ਤਰ੍ਹਾਂ ਹੋਇਆ ਤਾਂ ਬਿਲਕੁਲ ਫਿਰ ਹੋਰ ਲੰਬੀ ਇਬਾਰਤ ਜੁੜ ਕੇ ਇਹ ਖਬਰ ਚਰਚਾ 'ਚ ਆਏਗੀ। ਹਾਂਜੀ, ਬਿਲਕੁਲ ਇਹ ਖਬਰ ਦੀ ਲਗਾਤਾਰ ਜਿਹੜੀ ਚਰਚਾ ਉਹ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਕਈ ਜਿਹੜੇ ਹੋਰ ਵੀ ਮੀਡੀਆ ਅਦਾਰੇ ਆ, ਮਿਰਰ ਨਾਓ ਨੇ ਵੀ ਇਹ ਖਬਰ ਜਿਹੜੀ ਨਸ਼ਰ ਕੀਤੀ ਹੈ। ਬਿਲਕੁਲ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਗੋਲਡੀ ਬਰਾੜ ਆ ਜਿਹੜਾ, ਉਹਨੂੰ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਸੋਰਸਸ ਦੇ ਹਵਾਲੇ ਨਾਲ ਹੀ ਸਾਰੀਆਂ ਜਿਹੜੀਆਂ ਖਬਰਾਂ ਇਹ ਆਪਣੇ ਕੋਲੇ ਪਹੁੰਚ ਰਹੀਆਂ ਨੇ ਤੇ ਇਹਨਾਂ ਦੀ ਪੁਸ਼ਟੀ ਲਈ ਹਾਲੇ ਹੋਰ ਵੇਰਵਿਆਂ ਦੀ ਜਿਹੜੀ ਉਡੀਕ ਆ। ਪ੍ਰਵੀਨ ਜੀ, ਸੋਰਸ ਵੀ ਕਿਸੇ ਦਾ ਕੋਈ ਸਿੱਧਾ ਨਹੀਂਗਾ ਕਿ ਕੈਲੀਫੋਰਨੀਆ ਦੇ ਕਿਸੇ ਪੁਲਿਸ ਹਾਂਜੀ, ਅਧਿਕਾਰੀ ਨੂੰ ਬਿਲਕੁਲ। ਦੱਸਤਾ। ਇਹ ਪੰਜਾਬ ਦੇ ਕਿਸੇ ਥਾਣੇ ਵਾਲਾ ਕੰਮ ਨਹੀਂਗਾ ਕਿ ਹਾਂਜੀ, ਹਾਂਜੀ, ਐਸਐਚਓ ਨੇ ਬਿਲਕੁਲ। ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਤੇ ਹੌਲਦਾਰ ਨੇ ਦੱਸਤਾ। ਇਹ ਹਾਂਜੀ। ਸਭ ਮਤਲਬ ਜਿੱਥੋਂ ਖਬਰ ਤੁਰੀ ਹੋਊਗੀ ਉਹ ਤੋਂ ਅੱਗੇ ਜਿਵੇਂ ਪਤਾ ਲੱਗ ਰਿਹਾ ਉਵੇਂ ਹੀ ਖਬਰ ਚੱਲ ਰਹੀ ਹੈ। ਅਜੇ ਹੂੰ। ਕਿਸੇ ਦੇ ਸੂਤਰ ਨੇ ਕਿਸੇ ਨੂੰ ਇਨਫੋਰਮ ਨਹੀਂ ਕੀਤਾ। ਜਿਹੜੀ ਕਿ ਆ ਵੀ ਇੱਕ ਜੀ। ਧਾਰਨਾ ਬਣਾ ਲਈ ਨਾ ਸੂਤਰਾਂ ਦੇ ਹਵਾਲੇ ਨਾਲ, ਇਹ ਵੀ ਹਾਂਜੀ, ਹਾਂਜੀ। ਬੜੀ ਮਤਲਬ ਕਿ ਕੱਚ ਪੱਕ ਗੱਲ ਹੈ ਕਿ ਸੂਤਰੋਂ ਹੁੰਦੇ ਨੇ ਕਿ ਮੇਰੇ ਕੋਲ, ਮੈਨੂੰ ਪਤਾ ਹੈ ਕਿ ਮੈਂ ਕਿਹਦੇ ਨਾਲ ਤਾਲਮੇਲ ਕੀਤਾ, ਉਹ ਸੂਤਰ ਨੇ। ਹੂੰ, 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 ਸੋ ਹੂੰ। ਸਿੱਧਾ ਤਾਲਮੇਲ ਇੱਥੇ ਕਿਸੇ ਅਦਾਰੇ ਦਾ ਕਿਸੇ ਨਾਲ ਨਹੀਂ ਅਜੇ ਤੱਕ ਇਸ ਖਬਰ ਦੇ ਮਾਮਲੇ ਦੇ ਵਿੱਚ। ਸੋ ਜੀ, ਇਸ ਬਿਲਕੁਲ ਲਈ ਸਹੀ। ਇਹ ਸਿਰਫ ਇੱਕ ਦੂਜੇ ਦੇ ਹਵਾਲੇ ਨਾਲ, ਜਿਵੇਂ ਤੁਸੀਂ ਪੜ੍ਹ ਕੇ ਦੱਸੀ ਕਿ ਇਸ ਤੇ ਵੀ ਆ ਗਈ। ਹੂੰ, ਸੋ ਹੂੰ। ਇਸੇ ਤਰ੍ਹਾਂ ਕਿੰਨਿਆਂ ਨੇ ਏਦਾਂ ਹੀ ਇੱਥੋਂ ਉੱਥੋਂ ਦੇਖ ਕੇ, ਆਪਾਂ ਵੀ ਹੁਣ ਨੈਸ਼ਨਲ ਜਿਹੜੀਆਂ, ਮੈਂ ਹੁਣ ਜਦੋਂ ਪਤਾ ਮੈਨੂੰ ਕਿ ਪੰਜਾਬ ਦੇ ਪੋਰਟਲ ਤੇ ਚੱਲੀ, ਤਦ ਮੈਂ ਜੀ। ਵੀ ਭਾਰਤੀ ਨੈਸ਼ਨਲ ਪੋਰਟਲ ਚੈੱਕ ਕੀਤੇ, ਮੈਂ ਨੈਸ਼ਨਲ ਨਿਊਜ਼ ਏਜੰਸੀਆਂ ਚੈੱਕ ਕੀਤੀਆਂ ਕਿ ਉਹਨਾਂ ਨੇ ਕੀ ਪਾਇਆ। ਉਹਨਾਂ ਨੇ ਵੀ ਹਾਂਜੀ। ਇਸੇ ਆਧਾਰ ਤੇ ਪਾਇਆ। ਹੂੰ। ਸੋ ਕਿ ਪੁਸ਼ਟੀ ਨਹੀਂ ਜੀ ਕਿਤੇ ਅਧਿਕਾਰਤ, ਨਾ ਭਾਰਤ ਸਰਕਾਰ ਵੱਲੋਂ, ਨਾ ਭਾਰਤੀ ਏਜੰਸੀਆਂ ਵੱਲੋਂ, ਨਾ ਕੈਲੀਫੋਰਨੀਆ ਵੱਲੋਂ, ਨਾ ਅਮਰੀਕਾ ਦੇ ਕਿਸੇ ਅਦਾਰੇ ਵੱਲੋਂ, ਕਿਸੇ ਵੱਲੋਂ ਪੁਸ਼ਟੀ ਨਹੀਂ ਹੈ। ਪਰ ਇਹ ਖਬਰ ਆ ਰਹੀ ਹੈ। ਫਿਰ ਖਬਰ ਆਈ ਕਿੱਥੋਂ, ਅਜੇ ਤੱਕ ਇਹ ਕਿਸੇ ਨੂੰ ਪਤਾ ਨਹੀਂ। ਜੀ, ਜੀ, ਬਿਲਕੁਲ।